ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਤੁਸੀਂ ਅੱਜ ਦਾ ਕੋਈ ਅਹਿਮ ਮੁੱਦਾ ਸਾਡੇ ਸਿੱਖ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਅਹਿਮ ਮੁੱਦਾ ਤਾਂ ਪਿਛਲੀ ਸਾਰੀ ਰਾਤ ਜਿਹੜੇ ਵੀ ਪੰਥ ਪ੍ਰਸਤ, ਪੰਥ ਨੂੰ ਪਿਆਰ ਕਰਨ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਸੀ, ਉਹਨਾਂ ਨੇ ਜਾਗਦਿਆਂ ਹੀ ਗੁਜ਼ਾਰੀ ਹੈ ਜੀ। ਕਿਉਂਕਿ ਰਿਹਾਈ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਣਾ ਸੀ ਸਵੇਰੇ 9 ਵਜੇ ਜੀ। ਤੇ ਹਰ ਇੱਕ ਦੀ ਇਹ ਕਿਉਰੋਸਿਟੀ ਸੀ, ਫਿਕਰ ਵੀ ਸੀ ਕਿ ਇਹ ਰਿਹਾਈ ਮਾਰਚ ਸੰਭਵ ਹੋਏਗਾ ਨਹੀਂ ਹੋਏਗਾ। ਔਰ ਖ਼ਾਸ ਤੌਰ 'ਤੇ ਉਸ ਤੋਂ ਪਹਿਲੀ ਸਵੇਰ ਜਦੋਂ ਕਿ ਭਾਈ ਕੰਵਰਪਾਲ ਸਿੰਘ ਬਿੱਟੂ ਸੈਕਟਰੀ ਜਨਰਲ ਦਲ ਖਾਲਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਤੇ ਉਸ ਤੋਂ ਇਹ ਜ਼ਾਹਰ ਹੁੰਦਾ ਸੀ ਕਿ ਸਰਕਾਰ ਦੀ ਨੀਅਤ ਬਦ ਹੈ ਜੀ। ਔਰ ਪੁਲਿਸ ਨੂੰ ਇਹ ਆਦੇਸ਼ ਨੇ ਕਿ ਹਰ ਹਾਲਤ ਦੇ ਵਿੱਚ ਇਸ ਰਿਹਾਈ ਮਾਰਚ ਨੂੰ ਅਸਫਲ ਕੀਤਾ ਜਾਏ, ਫੇਲ ਕੀਤਾ ਜਾਏ ਜੀ। ਸੋ ਜ਼ਾਹਰ ਹੈ ਕਿ ਅਸੀਂ ਵੀ ਹਰ ਮਿੰਟ ਦੇ ਉੱਤੇ ਜਿਹੜਾ ਉਸ ਦੀ ਨਜ਼ਰਸਾਨੀ ਕਰ ਰਹੇ ਸੀ ਘਟਨਾਕ੍ਰਮ ਦੀ ਜੀ। ਔਰ ਇਸ ਪੱਖੋਂ ਮੈਂ ਪੰਜਾਬ ਸਪੈਕਟਰਮ ਵੈਬਸਾਈਟ ਨੂੰ, ਨਿਊਜ਼ਪੇਪਰ ਨੂੰ ਰਾਦਰ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਉਹਨਾਂ ਨੇ ਲਗਾਤਾਰ ਫੇਸਬੁੱਕ ਰਾਹੀਂ ਜਾਂ ਆਪਣੇ ਉਹਨਾਂ ਦੇ ਜਿਹੜੇ ਉੱਥੇ ਸੋਰਸ ਸੀ ਉਹਨਾਂ ਰਾਹੀਂ ਹਰ ਅੱਧੇ ਘੰਟੇ ਬਾਅਦ ਉਹ ਅਪਡੇਟ ਕਰਦੇ ਰਹੇ। ਔਰ ਇਸ ਅਪਡੇਟ ਨੇ ਜਿਹੜੀ ਨਿੱਜੀ ਜਾਣਕਾਰੀ ਦੀ ਸੀ ਗੱਲ, ਉਸ ਨੂੰ ਘਟਾਇਆ ਕਿ ਬਾਰ-ਬਾਰ ਫੋਨ ਨਹੀਂ ਸੀ ਕਰਨਾ ਪੈਂਦਾ ਜੀ। ਪਰ ਜੋ ਘਟਨਾਕ੍ਰਮ ਸਾਹਮਣੇ ਆਇਆ ਔਰ ਖ਼ਾਸ ਤੌਰ 'ਤੇ ਮੈਂ ਦਰਸ਼ਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੁੰਦਾ ਹੈ 9 ਵਜੇ, 9 ਤੋਂ 9:30 ਤੱਕ ਲਾਈਵ ਜਿਹੜਾ ਉੱਥੋਂ ਦੀ ਫੁਟੇਜ ਹੈ, ਜਿਹੜੀ ਕਿ ਸਾਡੇ ਕੈਮਰਾਮੈਨ ਉੱਥੇ ਮੌਜੂਦ ਸੀ, ਉਹਨਾਂ ਨੇ ਬੜੇ ਰਿਸਕ ਦੇ ਨਾਲ ਇਸ ਨੂੰ ਕਵਰ ਕੀਤਾ ਹੈ ਜੀ। ਸੋ ਅੱਜ ਮੋਟੀਵੇਸ਼ਨਲ ਸੌਂਗਸ ਦੀ ਥਾਂ 'ਤੇ ਉਹ ਕਵਰੇਜ ਦਿਖਾਈ ਜਾਏਗੀ ਜੀ। ਸੋ ਉਹਨੂੰ ਜ਼ਰੂਰ ਦੇਖਣ। ਔਰ ਫਿਰ 9:30 ਵਜੇ ਜਿਹੜਾ ਸਾਡਾ ਟੀਵੀ 84 ਨਿਊਜ਼ ਦਾ ਪ੍ਰੋਗਰਾਮ ਹੈ, ਉਹਦੇ 'ਚ ਵੀ ਅਸੀਂ ਦੋ ਸ਼ਖਸੀਅਤਾਂ, ਸਰ ਸਰਮਜੀਤ ਸਿੰਘ ਘੁਮਾਣ ਜਿਹੜੇ ਦਲ ਖਾਲਸਾ ਦੇ ਸੈਕਟਰੀ ਨੇ ਜੀ, ਤੇ ਬੀਬੀ ਮਨਜੀਤ ਕੌਰ ਜਿਹੜੇ ਕਿ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰਸਟ ਦੇ ਕਰਤਾ ਧਰਤਾ ਨੇ ਜੀ। ਔਰ ਇਹ ਦੋਨੋਂ ਹੀ ਸ਼ਖਸੀਅਤਾਂ ਨੇ ਪਾਰਟਿਸਿਪੇਟ ਵੀ ਕੀਤਾ ਰਿਹਾਈ ਮਾਰਚ। ਔਰ ਬੀਬੀ ਮਨਜੀਤ ਕੌਰ ਨੇ ਤਾਂ ਜਿਹੜਾ ਡੈਲੀਗੇਸ਼ਨ ਸਿੱਖ ਬੀਬੀਆਂ ਦਾ ਮੈਮੋਰੈਂਡਮ ਦੇਣ ਗਿਆ ਸੀ ਜਥੇਦਾਰ ਸਾਹਿਬ ਦੇ ਸੈਕਟਰੀਏਟ 'ਚ ਕਿ ਸਿੰਘਾਂ ਦੀ ਰਿਹਾਈ ਕੀਤੀ ਜਾਏ, ਭਾਈ ਗੁਰਬਖਸ਼ ਸਿੰਘ ਦੇ ਮਿਸ਼ਨ ਨੂੰ ਸਪੋਰਟ ਕਰਦਾ ਹੈ ਜੀ, ਉਸ ਨੂੰ ਲੀਡ ਵੀ ਕੀਤਾ ਸੀ। ਸੋ ਇਹ ਦਰਸ਼ਕਾਂ ਲਈ ਦਿਲਚਸਪੀ ਦਾ ਵਾਇਸ ਹੋਏਗਾ ਕਿ ਕਿਵੇਂ ਇੱਕ ਪਾਸੇ ਸਿੱਖ ਸੰਗਤਾਂ ਦੇ ਜਜ਼ਬਾਤ ਨੇ ਜੀ, ਦੁਨੀਆ ਭਰ ਦੇ ਅਲੱਗ-ਅਲੱਗ ਰੇਡੀਓ ਸਟੇਸ਼ਨਸ ਔਰ ਟਾਕ ਸ਼ੋਜ਼ ਦੇ ਨਾਲ ਮੇਰਾ ਰਾਬਤਾ ਹੈ। ਅੱਜ ਵੀ ਮੈਂ 1 ਘੰਟਾ ਕੌਮੀ ਆਵਾਜ਼ ਪ੍ਰੋਗਰਾਮ ਦੇ ਨਾਲ ਲਗਭਗ 40 ਮਿੰਟ ਮੈਂ ਜੁੜਿਆ ਆਸਟ੍ਰੇਲੀਆ 'ਚ। ਅੱਜ ਦੀ ਆਵਾਜ਼ ਟੋਰਾਂਟੋ ਔਰ ਹੋਰ ਵੀ ਥਾਵਾਂ ਤੋਂ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਸਾਂਝੀਆਂ ਵੀ ਕਰਨ ਵਾਲੀਆਂ ਨੇ, ਪਰ ਮੈਂ ਜ਼ਿਆਦਾ ਸਮਾਂ ਨਹੀਂ ਲਾਂਗਾ। ਮੈਂ ਇਹੀ ਕਹਾਂਗਾ ਕਿ ਇਸ ਵੇਲੇ ਅੰਤਰਰਾਸ਼ਟਰੀ ਤੌਰ ਦੇ ਉੱਤੇ ਇੱਕ ਮੋਮੈਂਟਮ ਬਣੀ ਹੈ, ਇੱਕ ਗਤੀ ਬਣੀ ਹੈ ਕਿ ਸਿੱਖ ਸੰਗਤਾਂ ਇਸ ਮੁੱਦੇ ਦੇ ਉੱਤੇ ਇਕੱਠੀਆਂ ਨੇ ਜੀ। ਔਰ ਜੋ ਵਰਤਾਰਾ ਇਹਨਾਂ ਨੇ ਉਸ ਥਾਂ 'ਤੇ ਕੀਤਾ, ਉਹ ਇੱਕ ਹੋਰ ਕਾਲਾ ਧੱਬਾ ਬਾਦਲ ਸਰਕਾਰ ਦੇ ਮੱਥੇ 'ਤੇ ਹਮੇਸ਼ਾ ਦੇ ਲਈ ਲੱਗਾ ਰਹੇਗਾ, ਕਿਉਂਕਿ ਇਉਂ ਲੱਗਦਾ ਹੈ ਕਿ ਇਹ ਤਾਕਤ ਦੇ ਨਸ਼ੇ 'ਚ ਇੰਨੇ ਅੰਨੇ ਨੇ ਕਿ ਇਹਨਾਂ ਨੂੰ ਸਵਾਏ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਖੁਸ਼ ਕਰਨ ਦੇ ਜਾਂ ਏਜੰਸੀਆਂ ਦੀ ਖੇਡ ਖੇਡਣ ਦੇ ਹੋਰ ਕੋਈ ਕੰਮ ਨਹੀਂ ਰਹਿ ਗਿਆ। ਨਹੀਂ ਤਾਂ ਇਹ ਸਮਝ ਨਹੀਂ ਆਉਂਦਾ ਕਿ ਵੀ ਇੱਕ ਪਾਸੇ ਜਦੋਂ ਹਥਿਆਰਬੰਦ ਸੰਘਰਸ਼ ਦੀ ਗੱਲ ਹੁੰਦੀ ਸੀ ਜਾਂ ਹੁੰਦੀ ਹੈ, ਤੇ ਇਹ ਇੱਕਦਮ ਦਹਿਸ਼ਤਗਰਦੀ ਦਾ ਜਿਹੜਾ ਹੈ ਉਹ ਰੌਲਾ ਪਾ ਦਿੰਦੇ ਨੇ ਇਹਨਾਂ ਦੀਆਂ ਏਜੰਸੀਆਂ ਜੀ। ਪਾਕਿਸਤਾਨ ਦੀ ISI ਨੇ ਭੇਜ ਦਿੱਤਾ, ਹੁਣ ਦਹਿਸ਼ਤਗਰਦ ਆ ਗਏ, ਹੁਣ 15 ਅਗਸਤ ਡਿਸਟਰਬ ਕਰਨਗੇ, ਹੁਣ 26 ਜਨਵਰੀ ਕਰਨਗੇ, ਹੁਣ ਇੱਥੇ ਪਹੁੰਚ ਗਏ, ਹੁਣ ਉੱਥੇ ਪਹੁੰਚ ਗਏ ਜੀ। ਤੇ ਜਦੋਂ ਇਹ ਜਾਣਦਿਆਂ ਹੋਇਆ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਸਪਸ਼ਟਤਾ ਦੇ ਨਾਲ, ਉਹਨਾਂ ਨੇ ਕੋਈ ਖਾਲਿਸਤਾਨ ਦੇ ਲਈ ਮਰਨ ਵਰਤ ਨਹੀਂ ਰੱਖਿਆ ਹੈ ਜੀ। ਉਹਨਾਂ ਦਾ ਸਿੰਪਲ ਮਿਸ਼ਨ ਹੈ ਕਿ ਜਿਹੜੇ ਲੋਕ, ਜਿਹੜੇ ਸਿੰਘ ਜਿਨ੍ਹਾਂ ਦੀ ਗਿਣਤੀ 6 ਜਾਂ 7 ਹੈ, ਉਹਨਾਂ ਦੀਆਂ ਡਿਟੇਲਸ ਅਸੀਂ ਜਿਹੜੀਆਂ ਨੇ ਉਹ ਐਕਸਪੈਕਟ ਕਰ ਰਹੇ ਹਾਂ ਕਿ ਵੇਰਵੇ ਸਹਿਤ ਸਾਨੂੰ 1-2 ਦਿਨਾਂ 'ਚ ਮਿਲਣਗੀਆਂ ਜੀ, ਕਿ ਭਾਈ ਉਹਨਾਂ ਨੇ ਆਪਣੀ ਜੇਲ੍ਹ ਟਰਮ ਪੂਰੀ ਕਰ ਲਈ ਹੈ ਨਾ, ਉਹਨਾਂ ਦੀ ਪੈਰੋਲ ਹੋਈ ਹੈ, ਉਹਨਾਂ ਦੀ ਰਿਹਾਈ ਕਰੋ। ਇਹ ਸਿੰਪਲ ਮੰਗ ਹੈ ਜੀ ਜੀ। ਔਰ ਅਫਸੋਸ ਇਸ ਗੱਲ ਦਾ ਹੈ ਵੀ ਉਹਨਾਂ ਦੀ ਇਸ ਸਿੰਪਲ ਮੰਗ ਨੂੰ, ਜਿਹਨੂੰ ਜਾ ਕੇ ਜਥੇਦਾਰ ਵੀ ਉਹਨਾਂ ਨੂੰ ਮਿਲ ਕੇ ਆਏ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਗਏ,
ਦੂਸਰੇ ਇਹਨਾਂ ਦੇ ਜਿਹੜੇ ਰੱਖੇ ਹੋਏ ਨੇ, ਇਹਨਾਂ ਨੇ ਕੋਈ ਮਹਿਤਾ ਚਾਵਲਾ ਫੈਡਰੇਸ਼ਨ ਤੇ ਦੂਜੇ ਜਿਹੜੇ ਟੁਚੇ ਨੇ, ਕਦੇ ਇਧਰਲੀ ਗੱਲ ਕਰਦੇ ਸੀ ਕਦੇ ਉਧਰ ਜਾ, ਉਹ ਵੀ ਮਿਲ ਕੇ ਆਏ। ਉਹਦਾ ਦਾਅਵਾ ਕੀਤਾ ਜੀ ਅਸੀਂ ਕਈ ਸਟੇਟਾਂ ਦੇ ਵਿੱਚ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਹਾਂ। ਹੁਣ ਇਹਦੇ ਬਾਵਜੂਦ ਏਡੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਲਾਣੀ ਜੀ, ਔਰ ਜਦੋਂ ਅਰਦਾਸ ਹਰਮੰਦਰ ਸਾਹਿਬ ਦੇ ਗ੍ਰੰਥੀ ਕੁਲਵਿੰਦਰ ਸਿੰਘ ਕਰਦੇ ਨੇ, ਉਹਨਾਂ ਨੂੰ ਤੋਰਦੇ ਜਥੇਦਾਰ ਅਕਾਲ ਤਖਤ ਨੇ, ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਨਿਕਲਦੇ ਨੇ ਔਰ ਬਾਹਰ ਘੰਟਾ ਘਰ ਚੌਂਕ 'ਚ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ, ਧੱਕਾ ਮੁੱਕੀ ਕੀਤੀ ਜਾਂਦੀ ਹੈ, ਪੁਲਿਸ ਅੱਗੇ ਜਾਣ ਤੋਂ ਰੋਕਦੀ ਹੈ ਔਰ ਇੱਕ ਸਿੰਘ ਦੀ ਈਵਨ ਦਸਤਾਰ ਵੀ ਉਹਨਾਂ ਪੰਜਾਂ 'ਚੋਂ ਜਿਹੜੇ ਉਹ ਅਪਮਾਨਿਤ ਕੀਤੀ ਜਾਂਦੀ ਹੈ। ਸੋ ਇਹ ਕਿਸ ਕਿਸਮ ਦਾ ਵਰਤਾਰਾ ਹੈ? ਅੰਦਰ 200 ਕਦਮ ਤੇ 100 ਕਦਮ ਤੇ ਬੈਠੇ ਜਥੇਦਾਰ ਸਾਹਿਬ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਵੀ ਕੀ ਹੋ ਰਿਹਾ ਪੰਜਾਬ 'ਚ। ਜੀ, ਇੱਕ ਪਾਸੇ ਤਾਂ ਉਹ ਮਰਿਆਦਾ ਸੁਣਾਉਂਦੇ ਨੇ ਕਿ ਜੀ ਇਹ ਭੁੱਖ ਹੜਤਾਲ ਪੰਥਕ ਮਰਿਆਦਾ ਹੈ ਕਿ ਨਹੀਂ ਮਰਿਆਦਾ। ਪਹਿਲਾਂ ਉਹਦਾ ਬੀਬੀ ਨਿਰਪ੍ਰੀਤ ਕੌਰ ਦਾ ਜਾ ਕੇ ਵਰਤ ਛੜਾਇਆ। ਹੁਣ ਇੱਥੇ ਹਰਮੰਦਰ ਸਾਹਿਬ ਤੋਂ ਨਿਕਲਦੇ ਆ ਸਿੰਘਾਂ ਦੀ ਦਸਤਾਰ ਦੀ ਬੇਅਦਬੀ ਹੋਏ, ਉਸ ਜੂਹ ਦੇ ਵਿੱਚ ਅਕਾਲੀਆਂ ਨੇ 2 ਲੱਖ ਜਿਹੜੀ ਆ ਗ੍ਰਿਫਤਾਰੀ ਵਾਲਾ ਧਰਮ ਯੁੱਧ ਮੋਰਚਾ ਲਾਇਆ ਸੀ। ਇਹਨਾਂ ਨੂੰ ਕਿਸੇ ਨੇ ਰੋਕਿਆ ਸੀ? ਉਦੋਂ ਭਾਵੇਂ ਦਰਬਾਰੇ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਜਥੇ ਨਿਕਲਦੇ ਸੀ, ਖੁਦ ਜਾ ਕੇ ਕੁਤਵਾਲੀ ਦੇ ਤੱਕ ਉਹ ਜਾਂਦੇ ਸੀ, ਨਾਅਰੇ ਲਾਉਂਦੇ, ਉੱਥੇ ਜਾ ਕੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਸੀ, ਬੱਸਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਤੋਰਿਆ ਜਾਂਦਾ ਸੀ। ਮੈਂ ਵੀ ਧਰਮ ਯੁੱਧ ਮੋਰਚੇ 'ਚ ਇੱਕ ਜਥਾ ਲੀਡ ਕਰਕੇ ਗ੍ਰਿਫਤਾਰੀ ਦਿੱਤੀ ਹੋਈ ਹੈ ਔਰ ਮੈਨੂੰ ਇਹ ਪਤਾ ਹੈ ਕਿ ਵੀ ਬੇਸ਼ੱਕ ਉਹ ਜ਼ਕਰੀਆ ਸੀ, ਸੰਤ ਪਿੰਡਾਂ ਵਾਲੇ ਦਰਬਾਰੇ ਨੂੰ ਜ਼ਕਰੀਆ ਕਰਕੇ ਐਡਰੈਸ ਕਰਦੇ ਸੀ, ਲੇਕਿਨ ਇਹਦੇ ਬਾਵਜੂਦ ਕੋਈ ਡੈਕੋਰਮ ਸੀ ਕਿ ਭਾਈ ਪੀਸਫੁਲ ਹੈ, ਇਹਨਾਂ ਨੂੰ ਤੁਸੀਂ ਅਰੈਸਟ ਕਰੋ। ਉੱਥੋਂ ਬੱਸਾਂ 'ਚ ਬਿਠਾਉਂਦੇ ਸੀ, ਕੋਈ ਫਿਰੋਜ਼ਪੁਰ ਜੇਲ੍ਹ ਭੇਜ ਦਿੱਤੇ, ਕੋਈ ਇੱਧਰ ਨਹੀਂ ਭੇਜ ਦਿੱਤੇ, ਕੋਈ ਉੱਧਰ ਭੇਜ ਦਿੱਤੇ। ਲੇਕਿਨ ਇਹ ਜਾਣਦਿਆਂ ਹੋਇਆਂ ਵੀ ਕਿ ਇੱਕ ਪੀਸਫੁਲ ਮਿਸ਼ਨ ਹੈ, ਸ਼ਾਂਤਮਈ ਤਰੀਕੇ ਦੇ ਨਾਲ ਉਹ ਨਿਕਲੇ ਨੇ। ਉਹਨਾਂ ਨੂੰ ਉੱਥੇ 2-3 ਘੰਟੇ ਰੋਕਿਆ ਗਿਆ, ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਫਿਰ 2 ਘੰਟੇ ਦੇ ਆਰਗੂਮੈਂਟ ਤੋਂ ਬਾਅਦ ਜੇ ਜਾਣ ਦਿੱਤਾ ਗਿਆ ਤਾਂ ਫਿਰ ਬਿਆਸ ਪੁਲ ਦੇ ਉੱਤੇ ਰੋਕ ਲਿਆ ਗਿਆ ਘੰਟਿਆਂ ਬਾਅਦ। ਔਰ ਜ਼ਾਹਰ ਹੈ ਕਿ ਜਿਹੜਾ ਮਾਰਚ ਪਹੁੰਚਣਾ ਸੀ ਅੰਬ ਸਾਹਿਬ, ਉਹ 5-6-7 ਘੰਟੇ ਲੇਟ ਪਹੁੰਚੇ। ਔਰ ਅੱਜ ਹੀ ਆਰਗੇਨਾਈਜ਼ਰਸ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਇਹਨਾਂ ਨੂੰ ਇਹ ਪਤਾ ਸੀ ਕਿ ਜਿੰਨਾ ਉਤਸ਼ਾਹ ਸੰਗਤਾਂ 'ਚ ਹੈ, ਥਾਂ ਥਾਂ ਤੇ ਮਾਰਚ ਦੇ ਸਵਾਗਤ ਦੇ ਲਈ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਰਾਹ ਦੇ ਵਿੱਚ ਸਨ ਰੁਕੀਆਂ ਹੋਈਆਂ। ਸੋ ਹੁਣ ਜਿੱਥੇ ਮਾਰਚ 11 ਵਜੇ ਪਹੁੰਚਣਾ ਸੀ, ਉੱਥੇ ਜੇ ਸ਼ਾਮ 6 ਵਜੇ ਪਹੁੰਚਦੇ, ਕਿਉਂਕਿ ਉਹ ਬੱਸਾਂ ਜਾਂ ਕਾਰਾਂ ਦਾ ਕਾਫਲਾ ਹੈ, ਵੈਨਸ ਦਾ, ਕਾਰਾਂ ਦਾ, ਜਿਹਦੇ ਰਾਹੀਂ ਉਹ ਗਏ। ਸੋ ਉਹਨਾਂ ਦਾ ਮਕਸਦ ਸੀ ਕਿ ਇਹ ਸ਼ੋਅ ਹੀ ਨਾ ਹੋਏ ਕਿ ਇਸ ਨੂੰ ਲੋਕਾਂ ਦਾ ਸਮਰਥਨ ਹੈ। ਇੱਕ ਪਹਿਲਾਂ ਦਹਿਸ਼ਤ ਫੈਲਾ ਦਿੱਤੀ ਗ੍ਰਿਫਤਾਰ ਕਰਕੇ, ਤਾਂ ਕਿ ਜਿਹੜੇ ਨੇ ਲੋਕ ਡਰਦਿਆਂ ਬਾਹਰ ਨਾ ਆਉਣ। ਸੋ ਇਹ ਪੰਥਕ ਸਰਕਾਰ ਦਾ ਵਰਤਾਰਾ ਹੈ, ਜਿਹੜੇ ਕਿ ਇੱਕ ਬਿਲਕੁਲ ਪੀਸਫੁਲ ਮਿਸ਼ਨ ਔਰ ਬਿਲਕੁਲ ਸਾਦਾ ਮੰਗ ਕਿ ਭਾਈ ਜਿਨ੍ਹਾਂ ਨੇ ਜੇਲ੍ਹ ਟਰਮ ਪੂਰੀ ਕੀਤੀ ਹੈ ਉਹਨਾਂ ਨੂੰ ਰਿਹਾ ਕਰੋ। ਸੋ ਮੈਂ ਸਮਝਦਾ ਵੀ ਬਾਕੀ ਜਿਹੜਾ ਹੈ ਉਹ ਖੁਦ ਹੀ ਸੰਗਤਾਂ ਦੇਖਣਗੀਆਂ ਫੁਟੇਜ ਔਰ ਉਹਨਾਂ ਰਾਹੀਂ। ਸੋ ਇਹ ਮੈਂ ਚਾਹੁੰਦਾ ਸੀ ਕਿ ਵੀ ਇਸ ਪਾਰਟ ਦੇ ਉੱਤੇ ਅਸੀਂ ਫੋਕਸ ਰੱਖੀਏ। ਥਾਂ ਥਾਈਂ ਇਸ ਬਾਰੇ ਪ੍ਰੋਟੈਸਟ ਹੋ ਰਹੇ ਨੇ, ਇੰਗਲੈਂਡ ਦੇ ਵਿੱਚ ਪ੍ਰੋਟੈਸਟ ਹੋਇਆ, ਹੋਰ ਥਾਵਾਂ ਤੇ ਕਿਤੇ ਧਰਨੇ, ਕਿਤੇ ਅਰਦਾਸ ਔਰ ਦੂਸਰੇ ਫੰਕਸ਼ਨ ਜਿਹੜੇ ਨੇ ਉਹ ਸਪੋਰਟ ਦੇ ਵਿੱਚ ਆਰਗੇਨਾਈਜ਼ ਹੋ ਰਹੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇੱਕ ਲੋਕ ਲਹਿਰ ਬਣਨ ਵਾਲੀ ਗੱਲ ਜਾ ਰਹੀ ਹੈ, ਇਹਨੂੰ ਇਹ ਡੀਰੇਲ ਕਰਨਾ ਚਾਹਣਗੇ, ਕੋਈ ਹੋਰ ਵੀ ਸ਼ਰਾਰਤ ਕਰਨਗੇ ਆਉਣ ਵਾਲੇ ਦਿਨਾਂ 'ਚ। ਸੋ ਇਸ ਪ੍ਰਤੀ ਅਸੀਂ ਆਪਣਾ ਪੂਰਾ ਸਮਰਥਨ ਭਾਈ ਗੁਰਬਖਸ਼ ਸਿੰਘ ਦੇ ਮਿਸ਼ਨ ਨੂੰ ਦਿੰਦੇ। ਦੂਸਰੀ ਜਿਹੜੀ ਅਹਿਮ ਗੱਲ, ਹੁਣੇ ਹੀ ਆਉਣ ਤੋਂ ਪਹਿਲਾਂ ਮੈਂ ਬਾਹਰ ਜਦੋਂ ਆਫਿਸ 'ਚ ਬੈਠੇ ਹਾਂ BBC ਦੀ ਲੇਟੈਸਟ ਖਬਰ ਦੇਖੀ ਤੇ ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਤਿਅਮੇਵ ਜਯਤੇ ਤੇ ਅਹਿੰਸਾ ਪਰਮੋ ਧਰਮਾ, ਜਿਨ੍ਹਾਂ ਨੇ ਇਹ ਨਾਅਰਾ ਜੀ ਅਸੀਂ ਗਾਂਧੀ ਨੂੰ ਵੇਚਦੇ ਨੇ ਦੁਨੀਆ ਭਰ 'ਚ ਕਿ ਜੀ ਇਹ ਸ਼ਾਂਤੀ ਦਾ ਬਾਪੂ ਹੈ, ਮਸਾਇਆ ਹੈ, ਨਵਾਂ ਈਸਾ ਮਸੀਹ ਜੰਮਿਆ। ਔਰ ਇਹ ਹੁਣ ਅਮਰੀਕਨਾਂ ਦਾ ਇੱਕ ਟੈਂਕ ਹੈ, ਥਿੰਕ ਟੈਂਕ ਹੈ, ਜਿਹਦਾ ਨਾਂ ਹੈ ਇੰਸਟੀਚਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਿਕਿਉਰਿਟੀ। ਸੋ ਇਹਨਾਂ ਨੇ ਇੱਕ ਰਿਪੋਰਟ ਜਿਹੜੀ ਅੱਜ ਹੀ ਜਾਰੀ ਹੋਈ, BBC ਦੀ ਫਰੰਟ ਪੇਜ ਨਿਊਜ਼ ਸੀ, ਔਰ ਉਹਦੇ 'ਚ ਉਸ ਰਿਪੋਰਟ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਮੈਸੂਰ ਦੇ ਨੇੜੇ, ਸੋ ਮੈਸੂਰ ਜ਼ਾਹਰ ਹੈ ਕਿਉਂਕਿ ਕਰਨਾਟਕਾ ਉਹਦਾ ਨਵਾਂ ਨਾਂ ਹੈ, ਇਹਨਾਂ ਨੇ ਪੁਰਾਣਾ ਹੀ ਦਿੱਤਾ ਹੈ, ਇੱਕ ਗੈਸ ਸੈਂਟਰੀਫਿਊਜ ਉਹਨੇ ਜਿਹੜਾ 2010 ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਪਲਾਂਟ ਲਾਇਆ ਸੀ, ਉਹ ਆਲਮੋਸਟ ਕੰਪਲੀਸ਼ਨ ਦੇ ਨੇੜੇ ਹੈ। ਉਹਨਾਂ ਨੇ ਕਿਹਾ ਔਰ ਅਸੀਂ ਸੈਟੇਲਾਈਟ ਰਾਹੀਂ ਇਹਨਾਂ ਇਮੇਜਸ ਨੂੰ ਲਿਆ ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਜਿਹੜਾ ਭਾਰਤ ਦਾ ਨਿਊਕਲੀਅਰ ਹਥਿਆਰ ਬਣਾਉਣ ਦੀ ਕੈਪੇਬਿਲਿਟੀ ਆ ਉਹ ਦੁੱਗਣੀ ਹੋ ਜਾਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਣਾਉਣ ਦੇ ਲਈ ਇਸ ਸੈਂਟਰੀਫਿਊਜ ਪਲਾਂਟ ਨੂੰ ਜਿਹੜੇ ਉਹਨਾਂ ਨੇ ਉਪਕਰਨ ਖਰੀਦੇ ਨੇ ਜਾਂ ਜਿਹੜਾ ਮਸ਼ੀਨਰੀ ਲਈ ਹੈ ਉਹ ਅਵੈਧ, ਇਲੀਗਲ ਇੰਟਰਨੈਸ਼ਨਲ ਮਾਰਕੀਟ 'ਚੋਂ, ਕਿਉਂਕਿ ਇੰਡੀਆ ਸਿਗਨੇਟਰੀ ਨਹੀਂ ਹੈ, ਨਾ ਤਾਂ ਇਹਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਦਸਤਖਤ ਕੀਤੇ ਨੇ, ਨਾ ਇੰਡੀਆ ਨੇ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਦਸਤਖਤ ਕੀਤੇ ਨੇ।
ਸੋ ਇਸ ਲਈ ਇਲੀਗਲ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਖਰੀਦ ਕੇ ਇੰਟਰਨੈਸ਼ਨਲ ਮਾਰਕੀਟ ਚੋਂ ਨਿਊਕਲੀਅਰ ਹਥਿਆਰ ਜਿਹੜਾ ਉਹ ਡਬਲ ਕੈਪੈਸਿਟੀ ਦੇ ਬਣਾਉਣ ਦਾ ਉਹਨਾਂ ਨੇ ਯੂਰੇਨੀਅਮ ਤਿਆਰ ਕੀਤਾ। ਔਰ ਮਿਸਟਰ ਡੇਵਿਡ ਐਲਬਰਾਈਟ ਨੇ ਜਿਨ੍ਹਾਂ ਨੇ ਕਿ ਇਹ ਰਿਪੋਰਟ ਲਿਖੀ ਹੈ ਜੀ, ਔਰ ਉਹਨਾਂ ਨੇ ਕਿਹਾ ਵੀ 2004 ਚ ਅਮਰੀਕਾ ਦੇ ਨਾਲ ਇੰਡੀਆ ਨੇ ਜਿਹੜੀ ਹੈ ਨਿਊਕਲੀਅਰ ਟ੍ਰੀਟੀ ਸਾਈਨ ਕੀਤੀ ਔਰ ਉਹਦੇ ਥੱਲੇ ਇੰਡੀਆ ਜਿਹੜਾ ਉਹ ਆਨਸਰੇਬਲ ਹੈ ਇੰਟਰਨੈਸ਼ਨਲ ਕਮਿਊਨਿਟੀ ਨੂੰ, ਪਰ ਇੰਡੀਆ ਨੇ ਬੜੀ ਚਲਾਕੀ ਦੇ ਨਾਲ ਦੋਨੋਂ ਹੀ ਟ੍ਰੀਟੀਜ਼ ਤੇ ਦਸਤਖਤ ਨਹੀਂ ਕੀਤੇ ਹੋਏ। ਸੋ ਅਸੀਂ ਇਹ ਖਬਰ ਇਸ ਲਈ ਸ਼ੇਅਰ ਕਰ ਰਹੇ ਹਾਂ ਕਿ ਇਹ ਉਹਨਾਂ ਲੋਕਾਂ ਦਾ ਜਿਹੜੇ ਅਹਿੰਸਾ ਦਾ ਦਾਅਵਾ ਕਰਦੇ ਨੇ, ਗਾਂਧੀ ਜਿਹਨੂੰ ਕਲੇਮ ਕਰਦੇ ਨੇ ਜੀ ਉਹਨੇ ਚਰਖਾ ਚਲਾ ਕੇ ਆਜ਼ਾਦੀ ਲੈ ਦਿੱਤੀ, ਤੇ ਜੇ ਇਹ ਨੀਤੀਆਂ ਨੇ ਤੇ ਤੁਸੀਂ ਸਾਊਥ ਔਰ ਸਾਡਾ ਕੰਸਰਨ ਹੈ ਸਿਰਫ ਕੋਈ ਇਹ ਨਹੀਂ ਹੈ ਵੀ ਅਸੀਂ ਕੋਈ ਇੰਡੀਆ ਬੈਸ਼ਿੰਗ ਕਰਦੇ ਹਾਂ ਜੀ, ਸਾਡਾ ਕੰਸਰਨ ਇਹ ਹੈ ਵੀ ਜਦੋਂ ਇੰਡੀਆ ਇਸ ਦੌੜ 'ਚ ਇਲੀਗਲੀ ਸ਼ਾਮਲ ਹੋ ਰਿਹਾ ਹੈ, ਪਾਕਿਸਤਾਨ ਦੇ ਰੂਲਰਸ ਨੂੰ ਲੋਕਾਂ ਨੂੰ ਪਤਾ ਹੈ ਵੀ ਪਾਕਿਸਤਾਨ ਨੂੰ ਕਦੇ ਐਕਸੈਪਟ ਨਹੀਂ ਕੀਤਾ ਇੰਡੀਆ ਨੇ, ਉਹਨਾਂ ਦੇ ਦਿਮਾਗ 'ਚ ਅਖੰਡ ਭਾਰਤ ਹੈ ਉਹਦੇ ਦੇਖੋ ਦੇਖੀ ਕੀ ਹੁੰਦਾ ਹੈ, ਪਾਕਿਸਤਾਨ ਵੀ ਆਪਣੀਆਂ ਮਿਜ਼ਾਈਲਾਂ ਨਿਊਕਲੀਅਰ ਹੋਣ ਦੂਸਰੀਆਂ ਹੋਣ ਉਹਨੂੰ ਅਪ ਟੂ ਦਾ ਮਾਰਕ ਕਰਦੇ ਤੇ ਅਲਟੀਮੇਟਲੀ ਕਿੱਥੇ ਜਾਣਗੇ ਇੰਡੀਆ ਪਾਕਿਸਤਾਨ। ਜੇ ਹੁਣ ਕਸ਼ਮੀਰ ਦਾ ਮੁੱਦਾ ਹੈ, ਦੂਸਰੇ ਮੁੱਦੇ ਨੇ ਉਹ, ਔਰ ਇਸ ਹਫਤੇ ਦੀਆਂ ਖਬਰਾਂ ਅਸੀਂ ਡਿਸਕਸ ਕਰਾਂਗੇ ਵੀ ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਇੰਡੀਆ ਦਾ ਗੈਰ ਜ਼ਿੰਮੇਵਾਰ ਪ੍ਰਾਈਮ ਮਿਨਿਸਟਰ ਕਰ ਰਿਹਾ। ਸੋ ਉਹਨਾਂ ਹਾਲਾਤਾਂ 'ਚ ਦੋਨਾਂ ਦਾ ਟਕਰਾਅ ਹੋਏਗਾ ਇੰਡੀਆ ਪਾਕਿਸਤਾਨ ਦਾ। ਰਵਾਇਤੀ ਹਥਿਆਰਾਂ ਦਾ ਹੁਣ ਉਹ ਰਹਿਣਾ ਨਹੀਂ ਕਿਉਂਕਿ ਉਹ ਤਾਂ ਪਾਕਿਸਤਾਨ ਕੋਈ ਮੈਚ ਨਹੀਂ ਹੈ ਇੰਡੀਆ ਦਾ ਟ੍ਰੈਡੀਸ਼ਨਲ ਵੈਪਨਸ ਨਾਲ, ਔਰ ਨਿਊਕਲੀਅਰ ਅਲਟੀਮੇਟਲੀ ਜਿਹੜਾ ਹੈ ਉਹ ਇਸਤੇਮਾਲ ਹੋਏਗਾ। ਔਰ ਸਾਡੀ ਸਿੱਖ ਸਿਵਲਾਈਜੇਸ਼ਨ ਸਾਡਾ ਪੰਜਾਬ ਦੋਨੋਂ ਪਾਸਿਓਂ ਸਾਨੂੰ ਇੱਧਰਲਾ ਵੀ ਆਪਣਾ ਇੰਡੀਅਨ ਆਕੂਪਾਈਡ ਪੰਜਾਬ ਦਾ ਵੀ ਫਿਕਰ ਹੈ, ਪਾਕਿਸਤਾਨੀ ਪੰਜਾਬ ਦਾ ਵੀ ਫਿਕਰ ਹੈ ਕਿਉਂਕਿ ਸਾਡੇ ਨਨਕਾਣਾ ਸਾਹਿਬ ਪੰਜਾ ਸਾਹਿਬ 170 ਸਾਡੇ ਇਤਿਹਾਸਕ ਗੁਰਦੁਆਰੇ ਨੇ, ਸਾਡੀ ਉਹ ਗੁਰੂਆਂ ਦੀ ਉਹ ਸਰਜ਼ਮੀਨ ਹੈ ਔਰ ਲੋਕ ਅਸੀਂ ਸਾਰੇ ਹੀ ਜਦੋਂ ਵੀ ਬਰਬਾਦੀ ਹੁੰਦੀ ਹੈ ਦੋਵਾਂ ਪੰਜਾਬਾਂ ਦੀ ਹੁੰਦੀ ਹੈ। ਸੋ ਸਾਡਾ ਇਹ ਕੰਸਰਨ ਹੈ ਔਰ ਇਸ ਲਈ ਅਸੀਂ ਇਸ ਮੂਵ ਨੂੰ ਕੰਡੈਮ ਕਰਦੇ ਹਾਂ ਟੋਟਲੀ। ਔਰ ਪਹਿਲਾਂ ਵੀ ਅਸੀਂ ਇਸ ਮੁੱਦੇ ਦੇ ਉੱਤੇ ਬੜੀ ਜ਼ੋਰਦਾਰ ਇੰਟਰਨੈਸ਼ਨਲ ਲੌਬੀ ਕੀਤੀ ਸੀ ਕਿ ਵੀ ਇੰਡੀਆ ਨੂੰ ਬਾਉਂਡ ਕੀਤਾ ਜਾਏ ਇਹਨਾਂ ਦੋਨੋਂ ਟ੍ਰੀਟੀਜ਼ ਦੇ ਉੱਤੇ ਦਸਤਖਤ ਕਰਨ ਲਈ। ਬੁਸ਼ ਨੇ ਅਨਡਿਊ ਫੇਵਰ ਕੀਤੀ 2004 ਚ ਇੰਡੀਆ ਦੇ ਨਾਲ, ਇਹ ਜਿਹੜਾ ਉਸ ਨੂੰ ਦੇਖ ਕੇ ਜਿਹੜੀ ਹੈ ਇਹਨਾਂ ਨੇ ਡੀਲ ਸਾਈਨ ਕੀਤੀ ਔਰ ਉਦੋਂ ਵੀ ਅਸੀਂ ਲਿਖਿਆ ਸੀ ਕਿ ਵੀ ਨਿਊਕਸ ਫਾਰ ਮੈਂਗੋਜ਼ ਡੀਲ, ਵੀ ਉਹਨਾਂ ਨੂੰ ਨਿਊਕਸ ਰੱਖਣ ਦਾ ਰਾਈਟ ਦਿੱਤਾ ਹੈ ਔਰ ਇੰਡੀਆ ਤੋਂ ਮੈਂਗੋ ਆਣਗੇ ਜੀ ਅਮਰੀਕਨ ਅੰਬ ਖਾਣਗੇ ਹਿੰਦੁਸਤਾਨ ਦੇ, ਇਹਨਾਂ ਨੂੰ ਹੋਰ ਕੋਈ ਮਿਲਦਾ ਨਹੀਂ ਖਾਣ ਨੂੰ। ਸੋ ਇਹ ਡੀਲ ਸੀ ਬਿਲਕੁਲ ਜਿਸ ਨੇ ਨੁਕਸਾਨ ਕੀਤਾ ਸੀ ਸਮਝਦੇ ਸਾਡੇ ਖਿੱਤੇ ਦਾ ਔਰ ਸਾਊਥ ਏਸ਼ੀਆ ਦੇ ਵਿੱਚ ਆਰਮਸ ਰੇਸ ਨੂੰ ਵਧਾਇਆ। ਸੋ ਇਹ ਦੂਸਰਾ ਅਹਿਮ ਮੁੱਦਾ ਹੈ ਜਿਹੜਾ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਖਾਸ ਮੁੱਦੇ ਤੇ ਸਾਡੇ ਦਰਸ਼ਕਾਂ ਦੀ ਨਜ਼ਰ ਪਾਈ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਣੇ ਆ ਬ੍ਰੇਕ ਦੀ ਇਜਾਜ਼ਤ। ਫਿਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।